बेटी ये है चाचू का घर। बाबा चाचू का घर कितना बड़ा है? हाँ बेटी बहुत बड़ा घर है, चलो अंदर चलते हैं। जी सलाम अलैकुम। वालेकुम सलाम। जी सर वो खड़े तो हो। जी सर किन्नू मिलना है? यार मेरे भरा दा घर है, मैं अपने भरा दे घर च आया वां। ਇਹਦੇ ਚ ਪੁੱਛਣ ਵਾਲੀ ਕਿਹੜੀ ਗੱਲ ਹੈ? ਭਰਾ ਤੁਹਾਡੇ ਦਾ ਨਾਂ ਕੀ ਹੈ? ਘਰ ਵੇਖਿਆ ਨਹੀਂ ਤੇ ਮੂੰਹ ਚੁੱਕ ਕੇ ਆ ਜਾਂਦੇ ਜੇ। ਨਾਂ ਦੱਸੋ ਕੀ ਨਾਂ ਕੀ ਹੈ? ਮਲਕ ਵਸੀਮ। ਅੱਛਾ ਘਰ ਵੇਖ ਕੇ ਤੇ ਮਲਕ ਵਸੀਮ ਦਾ ਤੁਹਾਨੂੰ ਨਾਂ ਯਾਦ ਹੈ ਤੇ ਤੁਹਾਡਾ ਹੋ ਗਿਆ। ਹਾਂਜੀ ਉਹ ਭਾਈ ਖੜਾ ਤਾਂ ਹੋ। ਉਹ ਭਾਈ ਮੇਰੇ ਭਰਾ ਦਾ ਘਰ ਹੈ, ਸਾਨੂੰ ਅੰਦਰ ਜਾਣ ਦੇ ਯਾਰ, ਤੂੰ ਕਾਹਤੋਂ ਰੱਖਣਾ ਪਿਆ? ਮੇਰਾ ਵੀਰ ਇੱਕ ਮਿੰਟ ਖੜਾ ਹੋ, ਮੈਂ ਸਾਹਿਬ ਨੂੰ ਪੁੱਛਣਾ, ਫਿਰ ਅਗਰ ਉਹਨਾਂ ਕਹਿੰਦੇ ਨੇ ਤੇ ਤੁਹਾਨੂੰ ਬੁਲਾ ਲੈਣੇ, ਇੱਥੇ ਖੜੇ ਹੋ। ਉਹ ਸਾਹਿਬ ਕਿਹੜਾ ਪਰਾਂ ਮੇਰੇ ਉਹ ਭਰਾ ਦਾ ਯਾਰ ਘਰ। ਮੇਰੀ ਗੱਲ ਸੁਣ ਵੀਰ, ਰਹਿ ਕੋ ਗੱਲ ਕਰਨ ਵਾਲੀ ਐਵੇਂ ਯਾਰ ਜਾਣ। ਟਿਕਾਣਾ ਸਾਨੂੰ ਮਾਲਕਾ ਰੋਕਾ ਹੋਇਆ, ਅੰਦਰ ਬੰਦਾ ਨਹੀਂ ਕੋਈ ਆਉਣਾ ਚਾਹੀਦਾ। ਉਹ ਮਾਲਕ ਕਿਹੜਾ ਮਾਲਕ? ਅਸੀਂ ਆਪ ਆ ਇਸ ਘਰ ਦੇ, ਮੇਰੇ ਵੱਡੇ ਭਰਾ ਦਾ ਨਿੱਕੇ ਭਰਾ ਦਾ ਯਾਰ ਘਰ ਤੇਰੇ ਹੈ। ਭਰਾ ਦਾ ਹੋਣਾ ਹੈ, ਸਾਡਾ ਨੌਕਰੀ ਦਾ ਮਸਲਾ ਹੈ ਯਾਰ, ਸਬਰ ਕਰ, ਮੈਂ ਸਾਹਿਬ ਨੂੰ ਪੁੱਛ ਕੇ ਆਣਾ। ਓਏ बाबा ये कितने बदतमीज है, हमें चाचू के घर भी नहीं जाने देते। ਪੁੱਤਰ ਇਹਨੇ ਜਦੋਂ ਮੇਰੇ ਭਰਾ ਨਿੱਕੇ ਨੂੰ ਦੱਸਣਾ ਨੇ ਜਾ ਕੇ, ਤੇ ਮੇਰੇ ਭਰਾ ਨੇ ਇਹਦੀ ਚੰਗੀ ਭਲੀ ਝਾੜ ਕਰਨੀ ਹੈ, ਇਹਨੂੰ ਚੰਗਾ ਤਰਾਏਗਾ, ਇਹਦੀ ਤਬੀਅਤ ਪੂਰੀ ਸੈੱਟ ਕਰੇਗਾ। ਇਹਨੂੰ ਇੱਕ ਵਾਰੀ ਜਾ ਕੇ ਦੱਸਣ ਦੇ ਅੰਦਰ। ਜੀ ਸਲਾਮ ਅਲੈਕੁਮ ਸਰ। ਵਾਲੇਕੁਮ ਸਲਾਮ। ਸਰ ਉਹ ਬਾਹਰ ਗੇਟ ਤੇ ਕੋਈ ਆਦਮੀ ਆਇਆ ਹੈ ਤੇ ਇੱਕ ਉਹਨਾਂ ਨਾਲ ਛੋਟੀ ਜਿਹੀ ਬੱਚੀ ਹੈ, ਤੇ ਉਹ ਅੰਦਰ ਆਉਂਦੇ ਸੀ, ਬੜੀ ਜ਼ਬਰਦਸਤੀ ਉਹਨਾਂ ਕੀਤੀ ਹੈ, ਤੇ ਮੈਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਮੈਂ ਸਾਹਿਬ ਕੋਲ ਪੁੱਛ ਲਵਾਂ ਤੇ ਫਿਰ ਤੁਹਾਨੂੰ ਬੁਲਾ ਲੈਣੇ। ਮੈਂ ਉਹਨਾਂ ਕੋਲ ਪੁੱਛਿਆ, ਉਹ ਕਹਿੰਦੇ ਮੇਰੇ ਛੋਟੇ ਭਾਈ ਨੇ ਤੇ ਇੱਕ ਛੋਟੀ ਜਿਹੀ ਬੱਚੀ ਉਹਨਾਂ ਨਾਲ ਹੈਗੀ ਹੈ। ਮੇਰਾ ਆਂਦਾ ਇਹ ਮੇਰਾ ਛੋਟਾ ਭਾਈ ਹੈ। ਹਾਂਜੀ ਤੇ ਸਰ ਅਗਰ ਤੁਸੀਂ ਆਖੋ ਉਹਦਾ ਹੁਲੀਆ ਕਿਸ ਤਰ੍ਹਾਂ ਦਾ? ਦਾੜੀ ਹੈ ਜੀ, ਤੇ ਇੱਕ ਛੋਟੀ ਜਿਹੀ ਬੱਚੀ ਉਹਦੇ ਨਾਲ ਹੈਗੀ ਹੈ, ਤੇ ਪਿੰਡ ਚੋਂ ਆਏ ਨੇ, ਮੈਨੂੰ ਲੱਗਦਾ ਕੋਈ ਪਿੰਡ ਤੇ ਰਹਿਣ ਵਾਲੇ ਨੇ। ਹਾਂ ਲੱਗਦਾ ਮੈਨੂੰ ਮੇਰਾ ਵੱਡਾ ਭਰਾ ਆਇਆ ਹੋਣਾ। ਉਹ ਜਦੋਂ ਵੀ ਖਰਚਾ ਉਹਦਾ ਮੁੱਕ ਜਾਂਦਾ ਨਾ ਤਾਂ ਭੱਜ ਆਉਂਦਾ ਹੈ ਕਿ ਮੈਨੂੰ ਕੋਈ ਪੈਸੇ ਦੇ। ਸਹੀ ਕੰਮ ਕਾਜ ਤੇ ਕਰਦੇ ਕੋਈ ਨਹੀਂ। ਜੀ ਸਰ। ਸਹੀ ਹੈ ਕੀ ਯਾਰ ਹੁਣ ਕਰੀਏ? ਸਰ ਸਾਡੇ ਵਾਸਤੇ ਕੀ ਹੁਕਮ ਹੈ? ਬੁਲਾ ਲਈਏ ਅੰਦਰ ਕੇ ਉਹਨੂੰ ਉੱਥੋਂ ਭਜਾ ਲਈਏ? ਯਾਰ ਮੈਂ ਹੁਣ ਤਾਂ ਪਰੇਸ਼ਾਨ ਹੋ ਗਿਆ। ਇਹ ਤੋੜ ਹੁਣ ਘਰ ਹੀ ਪਹੁੰਚ ਜਾ, ਤੂੰ ਵੀ ਦੱਸ ਬੈਠਾ ਕਿ ਅੰਦਰ ਹੈ ਪਾਓ। ਸਰ ਮੈਂ ਉਹਨੂੰ ਬੜੀ ਜ਼ਬਰਦਸਤੀ ਕਰ ਰਿਹਾ ਸਨ, ਬੜਾ ਉਹਨਾਂ ਨੂੰ ਮੈਂ ਬੜਾ ਮੁਸ਼ਕਲ ਚੱਕਿਆ ਹੈ। ਉਹ ਤਾਂ ਮੇਰੇ ਗੱਲ ਪੈਣ ਲੱਗੇ ਸਨ। ਜਦੋਂ ਸਰ ਮੈਨੂੰ ਤਾਂ ਲੱਗ ਹੀ ਨਹੀਂ ਰਿਹਾ ਉਹ ਤੁਹਾਡੇ ਭਾਈ ਹੈਗੇ ਨੇ। ਮੇਰੀ ਗੱਲ ਸੁਣ ਨਾ, ਜਦੋਂ ਵੀ ਅੱਗੋਂ ਕੋਈ ਬੰਦਾ ਆਵੇ ਨਾ ਤੇ ਮੈਂ ਘਰ ਵੀ ਆਵਾਂ ਤੇ ਨਹੀਂ ਦੱਸਣਾ। ਉਹ ਜਿੰਨਾ ਵੀ ਆਖੇ ਮੈਂ ਉਹਦਾ ਭਰਾ ਆਵਾਂ ਤੇ ਮੈਂ ਉਹਦੀ ਭੈਣ ਹੈ ਤੇ ਮੈਂ ਫਲਾਣਾ, ਠੀਕ ਹੈ? ਜੀ ਮੈਂ ਸਰ। ਚਾਚੇ ਦਾ ਪੁੱਤਰ ਹਾਂ, ਠੀਕ ਹੈ? ਜੀ ਸਰ। ਚੱਲ ਹੁਣ ਲੈ ਆਇਆ ਉਹਨੂੰ ਅੰਦਰ ਫਿਰ ਜਾ। ਪੁੱਤਰ ਇੰਨੀ ਗਰਮੀ ਪੈਣ ਦੀ ਹੈ ਤੇ ਸਾਨੂੰ ਇੱਥੇ ਬਾਹਰ ਭਾੜਿਆ ਇਸ ਪਾਗਲ ਨੇ। ਜੀ ਬਿਸਮਿਲ੍ਲਾ ਸਰ, ਆਓ। ਮੇਰੇ ਭਰਾ ਨੇ ਕੋਈ ਤੇਰੀ ਝਾੜ ਕੀਤੀ ਹੈ ਕਿ ਨਹੀਂ? ਯਾਰ ਭਾਈ ਝਾੜ ਦੀ ਗੱਲ ਨਹੀਂ, ਅਸੀਂ ਮਾਲਕ ਨੇ ਸਾਡੇ ਜੋ ਨਾ ਕਹਿਣਾ ਹੈ ਅਸੀਂ ਕਰਨਾ ਹੈ। ਜਦੋਂ ਸਾਨੂੰ ਉਹਨਾਂ ਇਜਾਜ਼ਤ ਨਹੀਂ ਦਿੱਤੀ ਬਗੈਰ ਬੰਦਾ ਅੰਦਰ ਨਹੀਂ ਆਉਣ ਦੇਣਾ। ਜਨਾਬ ਤੁਹਾਡਾ ਉਹਨਾਂ ਤਾਰਫ ਜਦੋਂ ਤੁਹਾਡਾ ਕਰਾਇਆ ਹੈ, ਉਹਨਾਂ ਕਿਹਾ ਭਾਈ ਮੇਰੇ ਨੂੰ ਅੰਦਰ ਲੈ ਕੇ ਆਓ ਸਰ। ਯਾਰ ਅਸੀਂ ਕਾਹਦੇ, ਮੇਰਾ ਮਤਲਬ ਹੈ ਉਹ ਕਿ ਭਾਈ ਪਤਾ ਨਹੀਂ ਮੇਰੇ ਸਾਡੀ ਮਜਬੂਰੀ ਹੈ। ਵੀ ਤੈਨੂੰ ਵੀ ਤਾਂ ਪਤਾ ਨਾ ਇੰਨੀ ਗਰਮੀ ਪੈਣ ਦੀ ਹੈ ਤੇ ਤੂੰ ਸਾਨੂੰ ਇੱਥੇ ਬਾਹਰ ਧੁੱਪੇ ਬਾਹਰ ਮੇਰਾ ਚੰਨ ਤੂੰ ਆਪਣੀ ਜਗ੍ਹਾ ਤੇ ਰਾਈਟ ਹੈਗਾ, ਲੇਕਿਨ ਸਾਡੀ ਮਜਬੂਰੀ, ਅਸੀਂ ਕੀ ਕਰ ਸਕਣੇ ਹਾਂ? ਕਾਹਦੀ ਤੇਰੀ ਮਜਬੂਰੀ ਹੈ? ਉਹ ਭਾਈ ਸਾਨੂੰ ਮਾਲਕਾਂ ਦਾ ਡਰ ਹੈ। ਅਸੀਂ ਅਗਰ ਹਰ ਬੰਦੇ ਨੂੰ ਅੰਦਰ ਵੜਨ ਦਈਏ ਤਾਂ ਸਾਡੀ ਤਾਂ ਨੌਕਰੀ ਜਾਂਦੀ ਹੈ। ਏ ਮਾਲਕ ਅਸੀਂ ਇਹਦੇ ਆਪ ਹਾਂ, ਉਹ ਮੇਰਾ ਯਾਰ- ਨਿੱਕਾ ਭਰਾ ਏ। ਮੇਰਾ ਵੀਰ ਅਸੀਂ ਮੰਨ ਲਿਆ ਤੁਹਾਡਾ ਭਾਈ ਹੈ, ਲੇਕਿਨ ਅਸੀਂ ਤਾਂ ਨਹੀਂ ਦੇਖਿਆ। ਸਰ ਜਦੋਂ ਤੁਹਾਡਾ ਤਾਰਫ ਕਰਾਇਆ ਉਹਨਾਂ ਕਿਹਾ ਭਾਈ ਹੈ ਮੇਰਾ ਅੰਦਰ ਲੈ ਆਓ। ਤੁਸੀਂ ਸਰ ਆਓ, ਕਹਿੰਦੇ ਗੁੱਸਾ ਅੰਦਰ ਕਰਨ ਲੈ ਵਾਲੀ ਆਓ। ਕਿਹੜੀ ਗੱਲ ਹੈ? ਮੈਂ ਤੇਰੀ ਪੂਰੀ ਝਾੜ ਘੁਆਣੀ ਆ। ਚਲੋ ਆਓ ਸਰ, ਆਓ। ਹਾਂ, ਐਡੀ ਗਰਮੀ ਦੇ ਵਿੱਚ ਮੈਨੂੰ ਧੁੱਪੇ ਤੇ ਬਾਹਰ ਬਾਹੜੀ ਨਾਲ ਛੋਟੀ ਜੀ ਬੇਟੀ ਹੈ ਮੇਰੀ। ਸਰ ਆਓ, ਹੁਣ ਗੁੱਸਾ ਕਿਉਂ ਕਰ ਰਿਹਾ ਜੀ? ਆਓ ਸਰ, ਆਓ। ਸਰ ਸਾਹਿਬ ਨੂੰ ਕੋਈ ਗੱਲ ਨਾ ਕਰਿਆ ਜੀ, ਮਿਹਰਬਾਨੀ, ਸਾਡਾ ਨੌਕਰੀ ਦਾ ਮਸਲਾ ਹੈ। ਯਾਰ ਮੇਰੀ ਗੱਲ ਸੁਣ, ਜੋ ਵੀ ਹੈ ਠੀਕ ਹੈ, ਤੇਰੀ ਨੌਕਰੀ ਦਾ ਮਸਲਾ ਹੈ, ਮੈਂ ਸਮਝਣਾ ਇਸ ਚੀਜ਼ ਨੂੰ, ਬਲ ਮਿਹਰਬਾਨੀ। ਲੇਕਿਨ ਤੇਰਾ ਇਹ ਹੱਕ ਨਹੀਂ ਸੀ ਬਣਦਾ ਸਾਨੂੰ ਐਡੀ ਗਰਮੀ ਤੇ ਬਾਹਰ ਬਾਹਰ ਭਾਈ, ਛੱਡਣਾ। ਕੀ ਕਰੀਏ, ਮਜਬੂਰ ਆਓ ਸਰ, ਆਓ। ਪਤਾ ਨਹੀਂ ਕਿੱਡੀ ਦੂਰੋਂ ਆਏ ਆ। ਸਾਨੂੰ ਤਾਂ ਜੁੱਤੀ ਲਾਉਣ ਦੇ ਪਾ ਕੇ ਅੰਦਰ ਜਾਣ ਦੀ ਇਜਾਜ਼ਤ ਨਹੀਂ। ਸਰ ਤੁਸੀਂ ਤੁਹਾਡੇ ਭਾਈ ਦਾ ਘਰ ਆਓ, ਆਓ ਸਰ। ਸਰ
ਇਹ ਬੰਦਾ अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਹੈ ਭਰਾਵਾ? ਠੀਕ ਹੈ? ਤਬੀਅਤ ਠੀਕ ਹੈ? ਹੋਰ ਸੁਣਾਓ ਫਿਰ, ਠੀਕ ਠਾਕ ਹੋ? ਸਾਰੀ ਖੈਰ ਹੈ ਨਾ? ਹਾਂ ਬਈ ਭਰਾਵਾ, ਜਾਓ ਆ ਬਾਹਰ। ਯਾਰ ਮੈਂ ਤਾਂ ਇੱਕ ਗੱਲ ਕਰਨੀ ਸੀ ਯਾਰ, ਕਿੱਡੇ ਤੂੰ ਬਦਤਮੀਜ਼ ਬੰਦੇ ਰੱਖੇ ਨੇ ਬਾਹਰ। ਉੱਥੇ ਬਾਹਰ ਤੋਂ ਪੈਸਾ ਨੂੰ ਖਿਲਾਰ ਛੜਿਆ ਤੂੰ ਤੇ ਸਾਨੂੰ ਅੰਦਰ ਵੀ ਨਹੀਂ ਆਉਂਦੇ ਦੱਲਿਆ। ਉਹ ਭਰਾਵਾ ਉਹਨਾਂ ਦੀ ਨੌਕਰੀ ਦਾ ਮਸਲਾ ਹੈ, ਇੱਥੇ ਹੁਣ ਆਇਆ ਗਾਰਾ ਬੰਦਾ ਹਰ ਕੋਈ ਦਿਨ, ਉਹਨੂੰ ਤਾਂ ਪਤਾ ਹੀ ਨਹੀਂ ਨਵਾਂ ਗਾਰਡ ਆਇਆ ਹੈ। ਉਹ ਨਵਾਂ ਕਾਰਡ ਆਇਆ ਤੇ ਨੌਕਰੀ ਤੋਂ ਕਿੱਥੋਂ ਆ ਗਈ? ਉਹਨੂੰ ਮੈਂ ਆਂਦਾ ਵੀ ਰਿਹਾ, ਮੈਂ ਕਿਹਾ ਸਾਡਾ ਆਪਣਾ ਘਰ ਹੈ, ਉਹ ਤੋਂ ਬਦਤਮੀਜ਼ੀ ਕਰੀ ਜਾ ਰਿਹਾ, ਸਾਨੂੰ ਅੰਦਰ ਹੀ ਨਹੀਂ ਆਉਂਦੇ ਦਿਆ। ਓਹੋ ਮੈਂ ਕਿਹਾ ਵੀ ਮੈਂ ਕਿਹਾ ਮੇਰੇ ਨਿੱਕੇ ਭਰਾ ਦਾ ਘਰ ਹੈ। ਸਰ ਜਾਣ ਦੋ ਗੁੱਸੇ ਨੂੰ, ਸਾਡੀ ਉਹ ਮਜਬੂਰੀ ਭਰਾਵਾ ਸਾਹਿਬ ਨੇ ਗੁੱਸਾ- ਰੋਕਿਆ ਸੀ, ਅਸੀਂ ਤਾਂ ਤੁਹਾਨੂੰ ਰੋਕਿਆ ਸੀ, ਨਹੀਂ ਤਾਂ ਸਾਡੀ ਕੋਈ ਜ਼ਰੂਰਤ ਹੈ ਉਹ ਇਹ ਨਵਾਂ ਆਇਆ, ਇਹਨੂੰ ਨਹੀਂ ਪਤਾ। ਜਾਣ ਦੋ ਗੁੱਸੇ ਨੂੰ। ਦੂਜੇ ਗਾਰਡ ਦੇ ਤਿੰਨ ਭਰਾਵਾ ਜਾਣਦੇ ਹਨ ਸਾਰੇ। ਫਿਰ ਤੁਹਾਨੂੰ ਪਹਿਲਾਂ ਦੱਸਣਾ ਸੀ ਕਿ ਮੈਂ ਨਵਾਂ ਬੰਦਾ ਹਾਂ। ਸਰ ਤੁਹਾਨੂੰ ਰਿਕੁਐਸਟ ਕੀਤੀ ਹੈ, ਜਾਣਦੇ ਹੋ ਸਰ, ਮੈਨੂੰ ਜੋ ਤੁਸੀਂ ਆਰਡਰ ਕੀਤਾ ਮੈਂ ਉਹ ਕੀਤਾ, ਜਾਣਦੇ ਹੋ ਸਰ, ਮਿਹਰਬਾਨੀ ਤੁਹਾਡੀ। ਕੋਈ ਨਹੀਂ ਮਾਫ ਨਿੱਕੇ ਨਿੱਕੇ ਕਰ, ਕੋਈ ਬੱਚੇ ਨਹੀਂ ਨੇ ਸਾਡੇ, ਮਸਲਾ। ਸਾਡਾ ਰੋਜ਼ੀ ਰੋਟੀ ਦਾ ਮਸਲਾ ਜਨਾਬ। ਠੀਕ ਹੈ। ਜਾਓ ਬਾਹਰ ਜਾਓ। ਜੀ ਸਰ। ਐਡੀ ਦੂਰੋਂ ਮੈਂ ਐਡੀ ਗਰਮੀ ਦੇ ਵਿੱਚ ਆਇਆ, ਮੈਂ ਕਿਹਾ ਮੈਂ ਔਰ- ਆਪਣੇ ਭਰਾ ਨੂੰ ਮਿਲਾਂ। ਉਹ ਭਰਾਵਾ ਖਾਣਾ ਪੀਣਾ ਕੀ ਦੱਸ ਫਿਰ? ਕੋਈ ਸ਼ੈ ਨਹੀਂ ਖਾਣੀ ਪੀਣੀ, ਤੈਨੂੰ ਮਿਲ ਲਿਆ, ਤੈਨੂੰ ਵੇਖ ਲਿਆ, ਬੜਾ ਚਾਅ ਚੜਿਆ, ਬੜੀ ਖੁਸ਼ੀ ਹੋਈ ਹੈ। ਮੈਂ ਕਿਹਾ ਮੈਂ ਆਪਣੇ ਭਰਾ ਨੂੰ ਜਾ ਕੇ ਅੱਜ ਮਿਲਾਂ। ਚਲਾ ਆ ਫਿਰ, ਰੋਟੀ ਛੋਟੀ ਦਾ ਟਾਈਮ ਹੋਇਆ, ਖਾਈਏ ਫਿਰ। ਆ ਜਾ ਆ ਜਾ ਆ ਜਾ, ਅੰਦਰ ਆ ਜਾ।